ਚਾਈਨਾ ਔਰ ਪਾਕਿਸਤਾਨ ਨੇ ਕਿਹਾ ਕਿ ਤਿੰਨੋਂ ਸਾਈਡਸ ਇਸ ਗੱਲ ਦੇ ਉੱਤੇ ਸਹਿਮਤ ਹੋਏ ਨੇ ਟੂ ਐਕਸਪਲੋਰ ਐਂਡ ਇੰਪਲੀਮੈਂਟ ਕੋਆਪਰੇਸ਼ਨ ਪ੍ਰੋਜੈਕਟਸ ਇਨ ਏਰੀਆਜ਼ ਸਚ ਐਜ਼ ਟ੍ਰੇਡ, ਮੈਰੀਟਾਈਮ ਅਫੇਅਰਸ, ਕਲਾਈਮੇਟ ਚੇਂਜ, ਐਗਰੀਕਲਚਰ, ਹਿਊਮਨ ਰਿਸੋਰਸਿਸ, ਐਜੂਕੇਸ਼ਨ ਐਂਡ ਕਲਚਰ। ਔਰ ਇਸ ਦੇ ਫੌਰਨ ਬਾਅਦ ਜਦੋਂ ਹੁਣ ਭਾਰਤ ਦੀ ਫੌਰਨ ਮਿਨਿਸਟਰੀ ਦਾ ਸਪੋਕਸਪਰਸਨ ਜਿਹੜਾ ਮਿਸਟਰ ਜਸਵਾਲ ਉਹ ਮੀਡੀਆ ਦੇ ਸਾਹਮਣੇ ਆਂਦਾ ਹੈ ਤੇ ਉਹ ਇਹ ਕਹਿੰਦਾ ਕਿ ਜੀ ਇਹ ਅਸੀਂ ਇਹਦੇ ਉੱਤੇ ਬਹੁਤ ਤਿੱਖੀ ਅੱਖ ਰੱਖ ਰਹੇ ਹਾਂ। ਹੁਣ ਹੋਇਆ ਕਿ ਜਦੋਂ ਬੰਗਲਾਦੇਸ਼ ਨੇ ਇੰਡੀਪੈਂਡੈਂਟ ਲਾਈਨ ਲਈ ਜਾਂ ਪ੍ਰੋ ਚਾਈਨਾ ਜਾਂ ਪ੍ਰੋ ਪਾਕਿਸਤਾਨ ਤੇ ਇੰਡੀਆ ਨੇ ਉਹਨਾਂ ਦੇ ਟ੍ਰੇਡ ਦੇ ਉੱਤੇ ਜਿਹੜੀਆਂ ਨੇ ਉਹਨਾਂ ਨਾਲ ਜਿਸ ਅੰਦਾਜ਼ 'ਚ ਟ੍ਰੇਡ ਫ੍ਰੀਲੀ ਪਹਿਲਾਂ ਜਿਹੜੀਆਂ ਕੰਸੈਸ਼ਨਸ ਦਿੱਤੀਆਂ ਸੀ ਉਹ ਵਾਪਸ ਲੈ ਲਈਆਂ ਕਿਉਂਕਿ ਇੰਪੋਰਟ ਜਿਹੜੀ ਹੈ ਬੰਗਲਾਦੇਸ਼ ਦੀ ਔਰ ਇੰਡੀਆ ਦੀ ਲੈਂਡ ਪੋਰਟ ਰਾਹੀਂ ਆਲਮੋਸਟ $770 ਮਿਲੀਅਨ ਜਿਹੜੀ ਹੈ ਉਹ ਹੈ, ਲੇਕਿਨ 42% ਜਿਹੜੀ ਹੈ ਟੋਟਲ ਬਾਈਲੈਟਰਲ ਇੰਪੋਰਟ ਸੀ ਉਸ ਦੇ ਉੱਤੇ ਤਾਂ ਕਿ ਚੋਕ ਕਰੋ ਬੰਗਲਾਦੇਸ਼ ਨੂੰ ਇਕਨੋਮਿਕਲੀ ਕਰਕੇ। ਇਸੇ ਤਰ੍ਹਾਂ ਫਿਰ ਬੰਗਲਾਦੇਸ਼ ਨੇ ਵੀ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਭਾਰਤ ਤੋਂ ਆਉਣ ਵਾਲਾ ਸੂਤ ਹੈ ਜਾਂ ਚੌਲ ਨੇ ਜਾਂ ਦੂਸਰੀਆਂ ਕੁਝ ਚੀਜ਼ਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਟਰਾਂਸਫਰ ਫੀ ਲਾਤੀ ਇੰਡੀਅਨ ਕਾਰਗੋ ਦੇ ਉੱਤੇ। ਹੁਣ ਇੰਡੀਆ ਦੀ ਫੂਕ ਨਿਕਲਣੀ ਸ਼ੁਰੂ ਹੋਈ ਔਰ ਉਹਨਾਂ ਦੀ ਸਟੇਟਮੈਂਟ ਹੈ ਵਿਲਿੰਗ ਟੂ ਡਿਸਕਸ ongoing issues with Bangladesh, India. Ministry of External Affairs remarks came a day after the Parliamentary Standing Committee on External Affairs holds a special meeting on Bangladesh with 4 experts. ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਾਲ ਹੀ ਵਿੱਚ ਚੀਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵਿੱਚ ਚੀਨ ਦੇ ਸੂਬੇ ਯੂਨਾਨ ਵਿੱਚ ਇੱਕ 3 ਪੱਖੀ ਮੀਟਿੰਗ ਹੋਈ ਜਿਸ ਵਿੱਚ ਅੱਡ-ਅੱਡ ਮਸਲਿਆਂ ਨੂੰ ਵਿਚਾਰਿਆ ਗਿਆ ਔਰ ਇਸ ਨੂੰ ਲੈ ਕੇ ਭਾਰਤ ਵਿੱਚ ਕਾਫੀ ਚਿੰਤਾ ਹੈ। ਇਸ ਤੋਂ ਫੌਰਨ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਬੰਗਲਾਦੇਸ਼ ਨਾਲ ਗੱਲਬਾਤ ਰਾਹੀਂ ਹਰ ਮਸਲਾ ਹੱਲ ਕਰਨਾ ਚਾਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਨੇ ਔਰ ਉਹਨਾਂ ਦੀ ਖੁਫੀਆ ਏਜੰਸੀ ਰਾਹ ਨੇ ਬੜੀ ਵੱਡੀ ਜਿਹੜੀ ਹੈ ਉਹ ਸਾਜ਼ਿਸ਼ ਕਰਕੇ ਔਰ ਇੱਕ ਵੱਡਾ ਆਪਰੇਸ਼ਨ ਇੰਟੈਲੀਜੈਂਸ ਦੀ ਲੈਂਗੁਏਜ ਕਹਿਣਾ ਹੋਏ ਤੇ ਉਹ ਕਰਕੇ ਮਸ਼ਰਕੀ ਪਾਕਿਸਤਾਨ ਜਿਹੜਾ ਕਿ ਪੂਰਬੀ ਬੰਗਾਲ ਜਿਹਨੂੰ ਕਹਿੰਦੇ ਸੀ ਉਸ ਨੂੰ ਤੋੜਿਆ, ਪਾਕਿਸਤਾਨ ਨਾਲੋਂ ਬੰਗਲਾਦੇਸ਼ ਬਣਾਇਆ। ਸ਼ੇਖ ਮੁਜੀਬੁਰ ਰਹਿਮਾਨ ਨੂੰ ਐਜ਼ ਏ ਪੌਨ, ਐਜ਼ ਏ ਕਠਪੁਤਲੀ ਇਸਤੇਮਾਲ ਕਰਕੇ ਫੇਵਰੇਬਲ ਜਿਹੜੇ ਇੰਡੀਆ ਫੇਵਰਿੰਗ ਸਮਝੌਤੇ ਸੀ ਉਹ ਵੀ ਕੀਤੇ, ਪਾਣੀਆਂ ਦੇ ਮੁੱਦੇ 'ਤੇ ਵੀ, ਫਰਾਖਾ ਡੈਮ ਦੇ ਮੁੱਦੇ 'ਤੇ ਵੀ। ਪਰ ਬਹੁਤ ਜਲਦੀ ਬੰਗਾਲੀਆਂ ਦੇ ਵਿੱਚ ਜਦੋਂ ਅਸੀਂ ਲੋਕਾਂ ਦੇ ਸੁਭਾਅ ਕਰੈਕਟਰ ਦੀ ਗੱਲ ਕਰਦੇ ਹਾਂ ਤੇ ਬੰਗਾਲੀ ਇੱਕ ਰੈਵੋਲੂਸ਼ਨਰੀ ਕੌਮ ਵੀ ਨੇ ਔਰ ਉਹਨਾਂ ਦਾ ਜੇ ਤੁਸੀਂ ਹਿਸਟਰੀ ਇਤਿਹਾਸ ਦੇਖੋ ਉਹਨਾਂ 'ਚ ਬੇਸ਼ੱਕ ਉਹ ਪਹਿਰਾਵੇ ਦੇ ਪੱਖੋਂ ਜਾਂ ਦੂਸਰੇ ਉਹਨਾਂ 'ਚ ਤੁਹਾਨੂੰ ਸਾਦਗੀ ਨਜ਼ਰ ਆਏਗੀ ਜਾਂ ਕਈ ਵਾਰ ਕੰਜੂਸਪੁਣਾ ਵੀ ਨਜ਼ਰ ਆਏਗਾ, ਪਰ ਐਸਾ ਕੋਈ ਬੰਗਾਲੀ ਨਹੀਂ ਹੋਏਗਾ ਜਿਹੜਾ ਮਹੀਨੇ 'ਚ 2 ਕਿਤਾਬਾਂ ਨਾ ਪੜ੍ਹਦਾ ਹੋਏ। ਉਹ ਇੰਟੈਲੈਕਟ ਪੱਖੋਂ ਔਰ ਸ਼ਾਇਦ ਉਹਦਾ ਕਾਰਨ ਜਦੋਂ ਅੰਗਰੇਜ਼ਾਂ ਨੇ 1757 ਦੇ ਵਿੱਚ ਬੰਗਾਲ ਫਤਿਹ ਕੀਤਾ ਤਾਂ ਪਹਿਲੀਆਂ ਵੱਡੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਕੈਲਕਟਾ 'ਚ 18th ਸੈਂਚੁਰੀ 'ਚ ਆਈਆਂ। ਪੰਜਾਬ ਤਾਂ ਸਭ ਤੋਂ ਲਾਸਟ 100 ਸਾਲ ਬਾਅਦ ਪੰਜਾਬ ਉਹਨਾਂ ਨੇ ਫਤਿਹ ਕੀਤਾ ਔਰ 19ਵੀਂ ਸਦੀ ਦੇ ਅੱਧ 'ਚ ਆ ਕੇ ਪੰਜਾਬ ਦੇ ਵਿੱਚ ਅੰਗਰੇਜ਼ੀ ਐਜੂਕੇਸ਼ਨ ਆਈ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਵੀ ਬੰਗਾਲੀ ਉਹ ਕਿਸੇ ਵੀ ਪੱਖ ਦੇ ਹੋਣ, ਉਹ ਭਾਵੇਂ ਹਿੰਦੂ ਬੰਗਾਲੀ ਹੈ ਜਾਂ ਮੁਸਲਮਾਨ ਬੰਗਾਲੀ ਹੈ। ਮੁਸਲਮਾਨ ਬੰਗਾਲੀਆਂ ਨੇ ਹੀ ਪਾਕਿਸਤਾਨ ਬਣਾਇਆ ਕਿਉਂਕਿ ਹਿੰਦੂ ਕਰੈਕਟਰ ਨੂੰ ਜਿੰਨੀ ਜਲਦੀ ਉਹਨਾਂ ਨੇ ਸਭ ਤੋਂ ਪਹਿਲਾਂ ਮਤਾ ਉਹਨਾਂ ਨੇ ਹੀ ਲਿਆਂਦਾ ਸੀ। ਔਰ ਜੇ ਹਿੰਦੂ ਬੰਗਾਲੀਆਂ ਦਾ ਕਹਿਣਾ ਹੋਏ ਤਾਂ ਫਰੀडम ਮੂਵਮੈਂਟ ਦੇ ਵਿੱਚ ਜਾਂ ਪਹਿਲਾਂ ਹਿੰਦੂਆਂ ਦੇ ਵਿਚਲੇ ਰਾਜਾ ਰਾਮ ਮੋਹਨ ਰਾਏ ਜਾਂ ਦੂਸਰਿਆਂ ਨੇ ਜਿਨ੍ਹਾਂ ਨੇ ਸੁਧਾਰਵਾਦੀ ਲਾਈਨ ਰਹੀ, ਬੰਕਮ ਚੰਦਰ ਚੈਟਰਜੀ ਔਰ ਰੈਵੋਲੂਸ਼ਨਰੀ ਲਾਈਨ ਵੀ ਜਿਹਦੇ ਥੱਲੇ ਆਨੰਦ ਮੱਠ ਲਿਖਿਆ ਗਿਆ ਔਰ ਬਾਅਦ ਦੇ ਵਿੱਚ ਰਵਿੰਦਰਨਾਥ ਟੈਗੋਰ ਵਰਗੇ ਔਰ ਦੂਸਰੇ ਲੋਕ ਜਿਹੜੇ ਨੇ ਉਹਨਾਂ ਨੇ ਉਸ ਨੂੰ ਇੰਟੈਲੈਕਟ ਪ੍ਰਦਾਨ ਕੀਤਾ। ਸੋ ਬੰਗਾਲੀਆਂ 'ਚ ਇੱਕ ਆਪਣੇ ਕਿਸਮ ਦਾ ਕਰੈਕਟਰ ਹੈ ਔਰ ਉਹ ਬਹੁਤ ਜਲਦ ਸਮਝ ਆਉਂਦੇ ਨੇ ਕਿ ਇਹ ਠੀਕ ਹੈ। ਇੱਕ ਪਾਕਿਸਤਾਨ ਦੇ ਵਿੱਚ ਅੱਜ ਵੀ ਆਪਣੇ ਆਪ 'ਚ ਡਿਬੇਟ ਹੁੰਦੀ ਹੈ ਕਿ ਜਿਹੜਾ ਬੰਗਾਲੀਆਂ ਦਾ ਟੁੱਟਣਾ ਸੀ ਪਾਕਿਸਤਾਨ ਨਾਲੋਂ ਵੀ ਇਹਦੇ ਪਿੱਛੇ ਇੱਕ ਰੀਜ਼ਨ ਇੰਡੀਆ ਨੇ ਤਾਂ ਆਪਣੀ ਗੇਮ ਖੇਡੀ, ਸਾਜ਼ਿਸ਼ ਕੀਤੀ, ਪਰ ਕਿਤੇ ਨਾ ਕਿਤੇ ਈਵਨ ਕਿਉਂਕਿ ਜਨਰਲ ਅਯੂਬ ਖਾਨ ਨੂੰ ਕੋਟ ਕੀਤਾ ਜਾਂਦਾ ਹੈ 60s ਦੇ ਵਿੱਚ, ਉਹਨੇ ਕਹਿਣਾ ਆਪਣੇ ਇੱਕ
ਜਿਹੜਾ ਮਿਨਿਸਟਰ ਨੂੰ ਸੱਦ ਕੇ, ਜਿਹੜਾ ਸ਼ਾਇਦ ਬੰਗਾਲੀ ਮੂਲ ਦਾ ਸੀ ਜਾਂ ਦੂਜਾ, ਕਿਉਂਕਿ ਔਨ ਰਿਕਾਰਡ ਨੇ ਚੀਜ਼ਾਂ ਕਿ ਜੀ ਇਹਨਾਂ ਬੰਗਾਲੀਆਂ ਤੋਂ ਸਾਡੀ ਜਾਨ ਛੁਡਾਓ। ਇਹ ਸ਼ਿਕਾਇਤ ਹੀ ਕਰਦੇ ਰਹਿੰਦੇ ਨੇ ਵੀ ਸਾਡੀ ਤੁਸੀਂ ਪਟਸਨ ਲੈ ਗਏ, ਦੂਜਾ ਲੈ ਗਏ, ਔਰ ਸਾਨੂੰ ਤੁਸੀਂ ਜਿਹੜਾ ਉਹ ਇਨ ਰਿਟਰਨ ਨਹੀਂ ਦਿੰਦੇ ਕੁਝ ਵੀ, ਔਰ ਇਹ ਉਹ। ਸੋ ਮਤਲਬ ਇਹ ਔਰ ਇਹ ਜੇ ਬਿਹੇਵੀਅਰ ਦੇਖਣਾ ਹੋਏ ਕਿ ਜਿਹੜਾ ਉਹ ਭਾਵੇਂ ਜ਼ੁਲਫਿਕਾਰ ਅਲੀ ਭੁੱਟੋ ਵੀ ਇੱਕ ਕਰੈਕਟਰ ਹੈ ਔਰ ਯਹੀਆ ਖਾਨ ਵੀ ਇੱਕ ਕਰੈਕਟਰ ਹੈ ਕਿ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਹਵਾਲੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਪਾਵਰ ਨਾ ਦੇਣਾ, ਇਹ ਇੱਕ ਵੱਖਰੀ ਡਿਬੇਟ ਹੈ। ਪਰ ਇਹਦੇ 'ਚ ਕੋਈ ਜਾਂ ਉਸ ਤੋਂ ਪਹਿਲਾਂ 1950 'ਚ ਜਦੋਂ ਨੈਸ਼ਨਲ ਲੈਂਗੁਏਜ ਦਾ ਇਸ਼ੂ ਆਇਆ ਔਰ ਜਿਹੜਾ ਇਮੀਡੀਏਟਲੀ ਜਿਹੜਾ ਬੰਗਲਾ ਨੂੰ ਇਗਨੋਰ ਕਰਕੇ ਉਰਦੂ ਨੂੰ ਥੋਪਣ ਦੀ ਲਾਈਨ ਸੀ, ਉਹਨੇ ਆਲਰੇਡੀ ਬੈਡ ਬਲੱਡ ਪੈਦਾ ਕਰ ਦਿੱਤਾ ਸੀ। ਲੇਕਿਨ ਜਿਹੜੇ ਜਰਨੈਲਾਂ ਦਾ ਰੁਖ ਸੀ ਅਯੂਬ ਖਾਨ ਦੇ ਵੇਲੇ ਤੋਂ ਹੀ, ਉਹਨੇ ਵੀ ਬੰਗਾਲੀਆਂ ਨੂੰ ਆਈਸੋਲੇਟ ਕੀਤਾ ਔਰ ਆਮ ਲੋਕਾਂ ਦੇ ਵਿੱਚ ਵੀ ਜਿਹੜੀ ਹੈ, ਜਦੋਂ ਅਸੀਂ ਦੇਖੀਏ, ਇੱਕ ਉਹਨਾਂ ਦੇ ਇੰਟੈਲੈਕਚੁਅਲ ਕਹਿ ਰਹੇ ਸੀ ਕਿ ਵੀ ਸਾਡੀ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਬੰਗਾਲੀ ਸਟੂਡੈਂਟ ਜਾਂ ਦੂਜੇ ਸੀ, ਪਰ ਅਸੀਂ ਉਹਨਾਂ ਨਾਲ ਘੁਲਦੇ ਮਿਲਦੇ ਨਹੀਂ ਸੀ, ਸਾਨੂੰ ਲੱਗਦਾ ਸੀ ਗੰਦੇ ਨੇ, ਇਹਨਾਂ ਦੇ ਬੋ ਆਉਂਦੀ ਹੈ ਮੱਛੀ ਦੀ, ਕੋਲ ਵੀ ਬੈਠੇ ਹੋਣ ਦੂਜੇ। ਇੱਕ ਜਿਵੇਂ ਤੁਸੀਂ ਕਿਸੇ ਨੂੰ ਓਨ ਨਹੀਂ ਕਰਦੇ, ਔਰ ਸ਼ਾਇਦ ਇਸੇ ਹੀ ਜਿਹਨੂੰ ਫਾਲਟ ਲਾਈਨ ਤਾਂ ਤੁਹਾਡਾ ਬਿਹੇਵੀਅਰ ਕ੍ਰੀਏਟ ਕਰਦਾ, ਉਹਨੂੰ ਹੀ ਉਹਨਾਂ ਨੇ ਐਕਸਪਲੋਇਟ ਕੀਤਾ ਇੰਡੀਆ ਨੇ। ਲੇਕਿਨ ਉਹ ਇਹ ਸਮਝਦੇ ਸੀ ਕਿ ਜੇ ਅਸੀਂ ਪਾਕਿਸਤਾਨ ਨੂੰ ਤੋੜ ਦਿੱਤਾ, ਬੰਗਲਾਦੇਸ਼ ਹੁਣ ਸਾਡੀ ਕਠਪੁਤਲੀ ਹੈ, ਜਿਵੇਂ ਕਵਾਂਗੇ ਉਵੇਂ ਚੱਲ। ਲੇਕਿਨ 3-4 ਸਾਲ ਦੇ ਵਿੱਚ ਹੀ ਸ਼ੇਖ ਮੁਜੀਬੁਰ ਰਹਿਮਾਨ ਤੇ ਉਹਦੇ ਸਾਰੇ ਟੱਬਰ ਦਾ ਫੌਜ ਨੇ ਕੂਹ ਕੀਤਾ। ਦੁਖੀ ਸੀ ਕਿ ਵੀ ਇਹ ਬਹੁਤ ਪ੍ਰੋ ਇੰਡੀਆ ਲਾਈਨ ਦੇ ਥੱਲੇ ਬੰਗਾਲੀਆਂ ਦੇ ਇੰਟਰਸਟ ਵੇਚ ਰਹੇ, ਔਰ ਫਿਰ ਉਹਦੇ ਇਹ 2 ਭੈਣਾਂ ਸ਼ੇਖ ਹਸੀਨਾ ਔਰ ਇਹਦੀ ਇੱਕ ਹੋਰ ਭੈਣ, ਇਹ ਬਾਹਰ ਸੀ, ਇਹ ਬਚ ਗਏ, ਬਾਕੀ ਦਾ ਟੱਬਰ ਸਾਰਾ ਮਾਰਤਾ ਸੀ। ਲੇਕਿਨ ਫਿਰ ਹੌਲੀ ਇੰਡੀਆ ਦੀ ਰਾਹ ਕਾਮਯਾਬ ਰਹੀ, ਜਿਵੇਂ ਉਹਨੇ ਸ਼ੇਖ ਹਸੀਨਾ ਨੂੰ ਵਾਪਸ ਲਿਆ ਕੇ ਬਿਠਾਇਆ, ਫਿਰ ਕਿੰਨੇ ਸਾਲ ਇਲੈਕਸ਼ਨ ਰਿਗ ਕਰਦੇ ਰਹੇ। ਲੇਕਿਨ ਪਿਛਲੇ ਪੀਰੀਅਡ 'ਚ ਜਦੋਂ ਉੱਥੇ ਅਗੇਨ, ਕਿਉਂਕਿ ਬੰਗਾਲ ਦੇ ਵਿੱਚ ਜਿੰਨੇ ਵੀ ਰੈਵੋਲੂਸ਼ਨ ਲੀਡ ਹੋਏ ਨੇ ਉਹ ਸਟੂਡੈਂਟਸ ਵੱਲੋਂ ਹੀ ਹੁੰਦੇ ਨੇ। ਈਵਨ ਜਿਹੜਾ ਲੈਂਗੁਏਜ ਇਸ਼ੂ ਦੇ ਉੱਤੇ ਵੀ ਸੀ, ਜਦੋਂ ਉਰਦੂ ਲੈਂਗੁਏਜ ਬਣਾਈ ਗਈ, ਉਹ ਵੀ ਢਾਕਾ ਯੂਨੀਵਰਸਿਟੀ 'ਚ ਹੀ ਸੀ, ਔਰ 1952-53 'ਚ ਦੇ ਪੀਰੀਅਡ 'ਚ ਹੀ ਕਿੰਨੇ ਸਟੂਡੈਂਟ ਮਾਰੇ ਗਏ ਸੀ ਉੱਥੇ ਇਸ ਮੁੱਦੇ ਤੇ। ਔਰ 1971 ਦੇ ਵਿੱਚ ਵੀ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਗਈ ਕਿ ਬਈ ਪਾਵਰ ਤੁਸੀਂ ਦੇ ਨਹੀਂ ਰਹੇ, ਉਹ ਵੀ ਸਟੂਡੈਂਟਸ ਨੇ ਕੀਤੀ। ਔਰ ਇਹ ਵੀ ਜਿਹੜੀ ਸ਼ੇਖ ਹਸੀਨਾ ਦੇ ਖਿਲਾਫ ਸਾਰਾ ਰਿਬੈਲੀਅਨ ਹੈ, ਉਹ ਸਟੂਡੈਂਟਸ ਨੇ। ਔਰ ਢਾਕਾ ਯੂਨੀਵਰਸਿਟੀ, ਢਾਕਾ ਕੈਪੀਟਲ ਹੈ ਉਹਨਾਂ ਦੀ, ਉਹ ਹੱਬ ਹੈ, ਫਿਰ ਸਾਰੇ ਪਾਸੇ ਫੈਲ ਜਾਂਦੀ ਹੈ। ਔਰ ਉਹ ਇੰਨਾ ਤੇਜ਼ੀ ਨਾਲ ਸ਼ੇਖ ਹਸੀਨਾ ਦੇ ਖਿਲਾਫ ਵੀ ਲਾਈਨ ਆਈ ਕਿ ਉਹਨੂੰ ਭੱਜ ਕੇ ਜਾਣਾ ਪਿਆ। ਮੁਹੰਮਦ ਯੂਨਸ, ਨੋਬਲ ਲਾਰੀਏਟ, ਇਸ ਵੇਲੇ ਜਿਹੜੇ ਚੀਫ ਐਡਵਾਈਜ਼ਰ ਕਹਿ ਜਾਂਦੇ ਨੇ, ਪਰ ਅਲਟੀਮੇਟਲੀ ਪ੍ਰੈਜ਼ੀਡੈਂਟ ਨੇ। ਹਾਲਾਂ ਨੈਕਸਟ ਈਅਰ ਸ਼ਾਇਦ ਇਲੈਕਸ਼ਨਾਂ ਦਾ ਐਲਾਨ ਕੀਤਾ ਹੈ। ਔਰ ਇਹਦੇ ਚੱਲਦੇ ਆ ਮੁਹੰਮਦ ਯੂਨਸ ਨੇ ਟੋਟਲ ਜਿਹੜਾ ਉਹ ਇੰਡੀਆ ਤੋਂ ਡਿਸਟੈਂਸ ਕੀਤਾ, ਚਾਈਨਾ ਦੇ ਨਾਲ ਕੁਰਬਤ ਕੀਤੀ, ਪਾਕਿਸਤਾਨ ਦੇ ਨਾਲ ਕੁਰਬਤ, ਇੱਕਦਮ ਵਪਾਰ ਵੀ ਸ਼ੁਰੂ ਕਰ ਲਿਆ, ਇਨਵਾਈਟ ਵੀ ਕਰ ਲਿਆ, ਔਰ ਦੂਸਰਾ ਵੀ। ਔਰ ਈਵਨ ਮੁਹੰਮਦ ਯੂਨਸ ਨੇ ਚੀਨ ਦੇ ਦੌਰੇ ਵੇਲੇ ਉਹਨਾਂ ਦੇ ਵੱਡੇ ਜਿਹੜੇ ਟਰੇਡਰ ਔਰ ਦੂਸਰੇ ਸੀ ਵਪਾਰੀ, ਕਮਰਸ਼ੀਅਲ, ਉਹਨਾਂ ਨੂੰ ਕਿਹਾ ਕਿ ਬਈ ਆਓ ਅਸੀਂ ਸਮੁੰਦਰ ਦੇ ਪਹਿਰੇਦਾਰ ਹਾਂ, 7 ਸਟੇਟਾਂ ਜਿਹੜੀਆਂ ਨੇ ਇੰਡੀਆ ਦੀਆਂ ਉਹ ਸਾਡੇ ਮਰਜ਼ੀ ਤੇ ਨੇ, ਇਸ ਕਿਸਮ ਦਾ। ਉਹਨੂੰ ਲੈ ਕੇ ਵੀ ਇੰਡੀਆ ਨੇ ਬੜੀਆਂ ਚੀਕਾਂ ਮਾਰੀਆਂ। ਔਰ ਈਵਨ ਮੁਹੰਮਦ ਯੂਨਸ ਦੇ ਕਰੀਬੀ ਮਿਨਿਸਟਰ ਨੇ, ਜਦੋਂ 4 ਰੋਜ਼ਾ ਜਿਹੜਾ ਉਹ ਚੱਲ ਰਿਹਾ ਸੀ ਭਾਰਤ ਔਰ ਪਾਕਿਸਤਾਨ ਦਾ, ਜਾਂ ਉਦੋਂ ਸੀ ਵੀ ਭਾਰਤ ਹਮਲਾ ਕਰੇਗਾ, ਉਦੋਂ ਉਹਨਾਂ ਨੇ ਕਿਹਾ ਸੀ ਜੇ ਭਾਰਤ ਨੇ ਹਮਲਾ ਕੀਤਾ ਪਾਕਿਸਤਾਨ ਤੇ, ਅਸੀਂ ਉਹ 7 ਸਟੇਟਾਂ ਜਿਹੜੀਆਂ ਨੇ ਉਹ ਅਨੈਕਸ ਕਰ ਲਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀ ਚੀਨ ਪਾਕਿਸਤਾਨ ਦੇ ਤਾਂ ਪਹਿਲਾਂ ਹੀ ਕੁਰਬਤ ਹੈ, ਔਰ ਚੀਨ ਬੰਗਲਾਦੇਸ਼ ਦੀ, ਔਰ ਬੰਗਲਾਦੇਸ਼ ਪਾਕਿਸਤਾਨ ਦੀ। ਹੁਣ ਇਹ ਸਾਰਾ ਜਿਹੜਾ ਅਲਾਇੰਸ ਹੈ, ਫਿਰ ਇਹ ਆਇਆ ਕਿ ਜੀ ਜਿਹੜਾ ਇਹਨਾਂ ਦਾ ਚਿਕਨ ਨੈਕ ਹੈ 7 ਸਟੇਟਾਂ ਵਾਲਾ, ਉਹਦੇ ਤੋਂ 12 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਬੰਦ ਪਿਆ ਏਅਰ ਬੇਸ ਸੀ, ਔਰ ਜੋ ਦੂਸਰਾ ਸੀ ਉਸ ਨੂੰ ਜਿਹੜਾ ਕਿੰਨੇ ਮੀਲ 'ਚ ਫੈਲਿਆ ਹੋਇਆ, ਉਹਨੂੰ ਰੀਓਪਨ ਕਰ ਦਿੱਤਾ। ਸੋ ਹੁਣ ਜਿਹੜੀ ਖਬਰ, ਅੱਜ 2 ਖਬਰਾਂ ਸਾਈਮਲਟੇਨੀਅਸਲੀ ਨੇ। ਇੱਕ ਪਾਸੇ ਇਹ ਹੈ ਕਿ ਭਾਈ ਚਾਈਨਾ ਜਿਹੜੀ ਹੈ, ਚਾਈਨਾ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਤਿੰਨੋਂ ਮੁਲਕਾਂ ਦੇ ਨੁਮਾਇੰਦਿਆਂ ਦੀ ਟ੍ਰਾਈਲੇਟਰਲ ਮੀਟਿੰਗ ਹੋਈ, ਔਰ ਇਹ ਮੀਟਿੰਗ ਜਿਹੜੀ ਹੈ 19 ਜੂਨ ਨੂੰ ਯੂਨਾਨ ਚਾਈਨਾ ਦੇ ਵਿੱਚ ਹੋਈ, ਕਿਉਂਕਿ ਉੱਥੇ 9th ਚਾਈਨਾ ਸਾਊਥ ਏਸ਼ੀਅਨ ਐਕਸਪੋਜੀਸ਼ਨ ਔਰ 6th ਚਾਈਨਾ ਸਾਊਥ ਏਸ਼ੀਆ ਕੋਆਪਰੇਸ਼ਨ ਫੋਰਮ, ਉਹਨਾਂ ਦੀਆਂ ਮੀਟਿੰਗ ਚੱਲ ਰਹੀਆਂ ਸੀ। ਔਰ ਇਸ ਜਿਹੜੀ ਤਿੰਨਾਂ ਮੁਲਕਾਂ ਦੀ, ਚਾਈਨਾ, ਪਾਕਿਸਤਾਨ, ਬੰਗਲਾਦੇਸ਼ ਦੀ ਮੀਟਿੰਗ ਹੋਈ। ਇਸ ਦੇ ਵਿੱਚ ਬੰਗਲਾਦੇਸ਼ ਦੇ ਐਕਟਿੰਗ ਫੋਰਨ ਸੈਕਟਰੀ ਰਾਹੁਲ ਆਲਮ ਸਿੱਦੀਕੀ, ਚਾਈਨਾ ਦੇ ਵਾਈਸ ਫੋਰਨ ਮਿਨਿਸਟਰ ਸੂਨ ਵਿੰਡੋਂਗ ਤੇ ਪਾਕਿਸਤਾਨ ਦੇ ਐਡੀਸ਼ਨਲ ਸੈਕਟਰੀ ਏਸ਼ੀਆ ਪੈਸੀਫਿਕ ਇਮਰਾਨ ਅਹਿਮਦ ਸਿੱਦੀਕੀ,
ਇਹ ਜਿਹੜੇ ਨੇ ਔਰ ਪਾਕਿਸਤਾਨ ਦੇ ਫੋਰਨ ਸੈਕਟਰੀ ਟੂ ਚਾਈਨਾ ਆਮਨਾ ਬਲੋਚ, ਇਹ ਸਾਰੇ ਜਿਹੜੇ ਨੇ ਇਹ ਆਪਸ 'ਚ ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ। ਡੇਲੀ ਸਟਾਰ ਜਿਹੜਾ ਬੰਗਲਾਦੇਸ਼ ਦਾ ਪ੍ਰੋਮੀਨੈਂਟ ਅਖਬਾਰ ਹੈ, ਉਹਨਾਂ ਨੇ ਨਿਊਜ਼ ਬ੍ਰੇਕ ਕੀਤੀ ਔਰ ਬੰਗਲਾਦੇਸ਼ ਨੇ ਕਿਹਾ ਵੀ ਇਨਫਾਰਮਲ ਮੀਟਿੰਗ ਸੀ ਤੇ ਪਾਕਿਸਤਾਨ ਨੇ ਕਿਹਾ ਕਿ ਬਈ ਇਹ ਜਿਹੜੀ ਹੈ ਟ੍ਰਾਈਲੈਟਰਲ ਮੈਕੈਨਿਜ਼ਮ ਅਸੀਂ ਕਿਵੇਂ ਡਿਵੈਲਪ ਕਰਨੇ ਹੈ ਆਉਣ ਵਾਲੇ ਪੀਰੀਅਡ 'ਚ, ਉਸ ਪਾਸੇ ਵੱਲ ਇਸ਼ਾਰਾ ਸੀ। ਔਰ ਇਹਦੇ 'ਚ ਜਿਹੜੀ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ, ਚਾਈਨਾ ਔਰ ਪਾਕਿਸਤਾਨ ਨੇ ਕਿਹਾ ਕਿ ਤਿੰਨੋਂ ਸਾਈਡਸ ਇਸ ਗੱਲ ਦੇ ਉੱਤੇ ਸਹਿਮਤ ਹੋਏ ਨੇ ਟੂ ਐਕਸਪਲੋਰ ਐਂਡ ਇੰਪਲੀਮੈਂਟ ਕੋਆਪਰੇਸ਼ਨ ਪ੍ਰੋਜੈਕਟਸ ਇਨ ਏਰੀਆਜ਼ such as trade, maritime affairs, climate change, agriculture, human resources, education and culture। ਕਿ ਇਹ ਜਿਹੜੇ ਸਾਰੇ ਸਬਜੈਕਟ ਨੇ ਪਾਣੀਆਂ ਨਾਲ ਸੰਬੰਧਿਤ ਵੀ, ਮੌਸਮ ਦੇ ਨਾਲ ਵੀ, ਖੇਤੀਬਾੜੀ ਨਾਲ ਵੀ, ਇਨਸਾਨੀ ਸਰੋਤ ਵੀ, ਐਜੂਕੇਸ਼ਨ ਵੀ ਔਰ ਤਹਿਜ਼ੀਬ ਵੀ, ਉਹਨਾਂ ਨਾਲ ਰਿਲੇਟਡ ਜਿਹੜੀ ਹੈ ਇਸ ਸਾਂਝਾਂ ਨੂੰ ਅੱਗੇ ਕਿਵੇਂ ਵਧਾਉਣਾ ਹੈ, ਇਸ ਦੇ ਉੱਤੇ ਗੱਲਬਾਤ ਹੋਈ। ਔਰ ਇਸ ਦੇ ਫੌਰਨ ਬਾਅਦ ਜਦੋਂ ਹੁਣ ਭਾਰਤ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਜਿਹੜਾ ਮਿਸਟਰ ਜਸਵਾਲ, ਉਹ ਮੀਡੀਆ ਦੇ ਸਾਹਮਣੇ ਆਉਂਦਾ ਤੇ ਉਹ ਇਹ ਕਹਿੰਦਾ ਕਿ ਜੀ ਇਹ ਅਸੀਂ ਇਹਦੇ ਉੱਤੇ ਬਹੁਤ ਤਿੱਖੀ ਅੱਖ ਰੱਖ ਰਹੇ। ਹੁਣ ਹੋਇਆ ਕਿ ਜਦੋਂ ਬੰਗਲਾਦੇਸ਼ ਨੇ ਇੰਡੀਪੈਂਡੈਂਟ ਲਾਈਨ ਲਈ ਜਾਂ ਪ੍ਰੋ ਚਾਈਨਾ ਜਾਂ ਪ੍ਰੋ ਪਾਕਿਸਤਾਨ, ਤੇ ਇੰਡੀਆ ਨੇ ਉਹਨਾਂ ਦੇ ਟ੍ਰੇਡ ਦੇ ਉੱਤੇ ਜਿਹੜੀਆਂ ਨੇ ਉਹਨਾਂ ਨਾਲ ਜਿਸ ਅੰਦਾਜ਼ 'ਚ ਟ੍ਰੇਡ ਫ੍ਰੀਲੀ ਪਹਿਲਾਂ ਜਿਹੜੀਆਂ ਕੰਸੈਸ਼ਨ ਦਿੱਤੀਆਂ ਸੀ ਉਹ ਵਾਪਸ ਲੈ ਲਈਆਂ, ਕਿਉਂਕਿ ਇੰਪੋਰਟ ਜਿਹੜੀ ਹੈ ਬੰਗਲਾਦੇਸ਼ ਦੀ ਔਰ ਇੰਡੀਆ ਦੀ ਲੈਂਡ ਪੋਰਟ ਰਾਹੀਂ ਆਲਮੋਸਟ $770 ਮਿਲੀਅਨ ਜਿਹੜੀ ਹੈ ਉਹ ਹੈ, ਲੇਕਿਨ 42% ਜਿਹੜੀ ਹੈ ਟੋਟਲ ਬਾਈਲੈਟਰਲ ਇੰਪੋਰਟ ਸੀ ਉਸ ਦੇ ਉੱਤੇ, ਤਾਂ ਕਿ ਚੋਕ ਕਰੋ ਬੰਗਲਾਦੇਸ਼ ਨੂੰ ਇਕਨੋਮਿਕਲੀ ਕਰਕੇ। ਪਰ ਉਹਦੇ 'ਚ ਹੁਣ ਕਿਉਂਕਿ ਜਿਹੜੀ ਬੰਗਲਾਦੇਸ਼ ਦੇ ਪ੍ਰੋਡਕਟ ਨੇ, ਰੈਡੀਮੇਡ ਗਾਰਮੈਂਟਸ ਨੇ, ਪ੍ਰੋਸੈਸਡ ਫੂਡ ਹੈ ਜਿਹੜਾ ਸੀ ਪੋਰਟਸ ਤੋਂ, ਔਰ ਦੂਸਰਾ ਸੋ ਇਸ ਦੇ ਨਾਲ ਉਹਨਾਂ ਨੇ ਬੰਗਲਾਦੇਸ਼ ਨੂੰ ਪਨਿਸ਼ ਕਰਨਾ ਚਾਹਿਆ। ਔਰ ਇਸੇ ਤਰ੍ਹਾਂ ਫਿਰ ਬੰਗਲਾਦੇਸ਼ ਨੇ ਵੀ ਜਵਾਬੀ ਕਾਰਵਾਈ ਕਰਦੇ ਆ, ਜਿਹੜਾ ਭਾਰਤ ਤੋਂ ਆਉਣ ਵਾਲਾ ਸੂਤ ਹੈ ਜਾਂ ਚੌਲ ਨੇ ਜਾਂ ਦੂਸਰੀਆਂ ਕੁਝ ਚੀਜ਼ਾਂ ਨੇ, ਉਹਨਾਂ ਦੇ ਉੱਤੇ ਉਹਨਾਂ ਨੇ ਟਰਾਂਸਫਰ ਫੀ ਲਾਤੀ ਇੰਡੀਅਨ ਕਾਰਗੋ ਦੇ ਉੱਤੇ। ਹੁਣ ਇਸ ਸਾਰੇ ਨੂੰ ਜਦੋਂ ਹੁਣ ਔਰ ਬੰਗਲਾਦੇਸ਼ ਨੇ ਜ਼ਾਹਰ ਐਕਸਪਲੋਰ ਕੀਤਾ ਕਿ ਭਾਈ ਅਸੀਂ ਜਿਹੜਾ ਉਹ ਟ੍ਰੇਡ, ਕਿਉਂਕਿ ਚੌਲ ਵੀ ਉਹਨਾਂ ਨੇ ਵੱਡੇ ਪੈਮਾਨੇ ਤੇ ਪਾਕਿਸਤਾਨ ਤੋਂ ਆਰਡਰ ਕੀਤੇ, ਔਰ ਇਸ ਦੇ ਚੱਲਦਿਆਂ ਹੁਣ ਇੰਡੀਆ ਦੀ ਫੂਕ ਨਿਕਲਣੀ ਸ਼ੁਰੂ ਹੋਈ ਔਰ ਉਹਨਾਂ ਦੀ ਸਟੇਟਮੈਂਟ ਹੈ ਵਿਲਿੰਗ ਟੂ ਡਿਸਕਸ ongoing issues with Bangladesh, India. Ministry of External Affairs remarks came a day after the Parliamentary Standing Committee on External Affairs holds a special meeting on Bangladesh with 4 experts. ਹੁਣ ਉਹ ਇਹ ਕਹਿ ਰਹੇ ਨੇ ਜੀ ਅਸੀਂ ਹਰ ਮਸਲੇ ਨੂੰ ਜਿਹੜਾ ਬੰਗਲਾਦੇਸ਼ ਦੇ ਨਾਲ ਜੋ ਇਸ਼ੂ ਨੇ ਗੱਲਬਾਤ ਰਾਹੀਂ ਰਿਜ਼ੋਲਵ ਕਰਨਾ ਚਾਹੁੰਦੇ। ਸੋ ਮੈਨੂੰ ਇਹ ਲੱਗਦਾ ਕਿ ਭਾਈ ਇਸ ਵੇਲੇ ਇਕੱਲਾ ਜਦੋਂ ਸਾੜ ਸਤੀ ਦਾ ਅਸੀਂ ਜ਼ਿਕਰ ਕੀਤਾ ਸੀ, ਐਸੀ ਸਾੜ ਸਤੀ ਆਈ ਹੋਈ ਹੈ ਇਹਨਾਂ ਦੀ ਕਿ ਈਵਨ ਬੰਗਲਾਦੇਸ਼ ਵਰਗਾ ਮੁਲਕ ਜਿਹੜਾ ਜਿਸ ਨੂੰ ਇਹਨਾਂ ਨੇ ਕ੍ਰੀਏਟ ਹੀ ਇਸ ਲਈ ਕੀਤਾ ਸੀ ਕਿ ਪਾਕਿਸਤਾਨ ਦਾ ਅਸੀਂ ਖਾਤਮਾ ਕਰ ਦਿੱਤਾ ਹੈ ਔਰ ਉਸ ਨੂੰ ਬਿਲਕੁਲ ਮਹਿਰੂਮ ਕਰ ਦਿੱਤਾ, ਉਹਦਾ ਅੱਧੇ ਤੋਂ ਜ਼ਿਆਦਾ ਟੈਰੀਟਰੀ, ਆਬਾਦੀ ਵੀ ਬੰਗਲਾਦੇਸ਼ ਦੀ ਬੰਗਾਲੀਆਂ ਦੀ ਆਬਾਦੀ ਆਲਮੋਸਟ 56% ਸੀ ਉਸ ਪੀਰੀਅਡ 'ਚ, ਔਰ ਉਹਨੂੰ ਸੈਪਰੇਟ ਕਰਕੇ। ਪਰ ਅੱਜ ਇਕੱਲਾ ਇਹੀ ਨਹੀਂ ਕਿ ਪਾਕਿਸਤਾਨ ਨਾਲ ਕਿੰਨੀ ਲੰਬੀ ਸਰਹੱਦ ਲੱਗਦੀ ਹੈ, ਉਸ ਨਾਲੋਂ ਜ਼ਿਆਦਾ ਲੰਬੀ ਸਰਹੱਦ ਜਿਹੜੀ ਹੈ ਹੁਣ ਇਹਨਾਂ ਦੀ ਬੰਗਲਾਦੇਸ਼ ਨਾਲ ਜਿਹੜੀ ਹੈ ਉਹਨੂੰ ਵੀ ਡਿਫੈਂਡ ਕਰ ਰਹੇ ਨੇ। ਔਰ ਬੰਗਲਾਦੇਸ਼ ਜੇ ਚਾਈਨਾ ਦੇ ਨਾਲ ਜਾਂਦਾ ਹੈ ਤਾਂ ਫਿਰ 7 ਸਟੇਟਾਂ ਦੀ ਵਲਨਰੇਬਿਲਟੀ ਵੀ, ਔਰ ਇੱਧਰੋਂ ਵਾਪਸ ਪਾਕਿਸਤਾਨ ਵੱਲ ਜਿਹੜਾ ਨਿੱਘਾ ਵਰਤਾਰਾ ਹੈ ਬੰਗਲਾਦੇਸ਼ ਦਾ, ਇਹ ਆਪਣੇ ਆਪ ਦੇ ਵਿੱਚ ਭਾਰਤ ਦੇ ਲਈ ਬੜੇ ਫਿਕਰ ਦਾ ਵਾਇਸ ਬਣਿਆ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।